ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 25 ਜੁਲਾਈ 2014 10 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਲਗਾਤਾਰਤਾ ਨਾਲ ਜਿੱਥੇ ਨਰਿੰਦਰ ਮੋਦੀ ਸਰਕਾਰ ਦੀ ਆਮਦ ਨੇ ਬਹੁਤ ਸਾਰੇ ਮੀਡੀਆ ਨੂੰ ਚੁੱਪ ਕਰਵਾ ਦਿੱਤਾ ਹੈ। ਬਹੁਤ ਸਾਰੇ ਪਹਿਲਾਂ ਹੀ ਖਰੀਦੇ ਹੋਏ ਸੀ, ਉਹਨਾਂ ਨੇ ਮੋਦੀ ਵੇਵ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ, ਰਾਦਰ ਭਰਵਾਂ ਯੋਗਦਾਨ ਪਾਇਆ ਜੀ। ਅਸੀਂ ਉਹਨਾਂ ਗਿਣੇ ਚੁਣੇ ਮੀਡੀਆ ਫੀਲਡ ਦੇ ਲੋਕਾਂ ਦੀ ਤਾਰੀਫ ਕਰਦੇ ਹਾਂ ਕਿ ਜਿਹੜੇ ਇਸ ਦੇ ਬਾਵਜੂਦ ਕਿ ਉੱਥੇ ਰਹਿੰਦੇ ਨੇ, ਉਹਨਾਂ ਦਾ ਸਾਰਾ ਜੀਵਨ ਪੋਲੀਟੀਕਲ ਕਰੀਅਰ ਜਾਂ ਪ੍ਰੋਫੈਸ਼ਨਲ ਕਰੀਅਰ, ਬਹੁਤ ਵਾਰੀ ਜਿਹੜੇ ਇਸ ਕਿਸਮ ਦੇ ਜਰਨਲਿਸਟ ਨੇ ਮੀਡੀਆ 'ਚ ਖਾਸ ਤੌਰ 'ਤੇ ਪੋਲੀਟੀਕਲ ਸੀਨ ਨੂੰ ਕਵਰ ਕਰਨ ਵਾਲੇ, ਉਹਨਾਂ ਦਾ ਕੈਰੀਅਰ ਜੁੜਿਆ ਹੁੰਦਾ ਹੈ ਪੋਲੀਟੀਸ਼ੀਅਨਸ ਦੇ ਨਾਲ, ਕਿਤੇ ਨਾ ਕਿਤੇ ਐਫੀਲੀਏਸ਼ਨ, ਇਸ ਸਾਰੇ ਨੂੰ ਖਤਰੇ 'ਚ ਪਾ ਕੇ ਵੀ ਸੱਚ ਕਹਿਣ ਦੀ ਜੁਰਤ ਰੱਖਦੇ ਨੇ ਔਰ ਅਸੀਂ ਉਹਨਾਂ ਦੀਆਂ ਰਾਈਟਿੰਗਸ ਨੂੰ ਪਿਕ ਵੀ ਕਰਦੇ ਹਾਂ। ਇਸੇ ਤਰ੍ਹਾਂ ਦੇ ਇੱਕ ਜਰਨਲਿਸਟ ਨੇ ਮਿਸਟਰ ਕੁਮਾਰ ਕੈਟਕਰ। ਇਹ ਪਿਛਲੇ ਲਗਭਗ 45 ਸਾਲ ਤੋਂ 1971 ਤੋਂ ਲੈ ਕੇ ਜਿੰਨੀਆਂ ਜਨਰਲ ਇਲੈਕਸ਼ਨਸ ਹੋਈਆਂ ਉਹਨਾਂ ਨੂੰ ਇਹਨਾਂ ਨੇ ਕਵਰ ਕੀਤਾ ਹੈ ਔਰ ਵਰਲਡ ਪੋਲੀਟਿਕਸ ਦੇ ਉੱਤੇ ਵੀ ਇਹਨਾਂ ਦਾ ਚੰਗਾ ਹੱਥ ਹੈ ਔਰ ਬੜੀ ਜਿਹੜਾ ਹੈ ਉਹ ਜੁਰਤ ਦੇ ਨਾਲ ਆਪਣਾ ਵਿਊ, ਜਿਹੜਾ ਕਿ ਜਰਨਲਿਜ਼ਮ ਦੀ ਐਥਿਕਸ ਵੀ ਹੈ ਕਿ ਜੋ ਤੁਸੀਂ ਦੇਖਦੇ ਹੋ, ਰਿਪੋਰਟਰ ਦਾ ਮਤਲਬ ਹੈ ਕਿ ਉਹਨੇ ਦੇਖਣਾ ਹੈ ਔਰ ਉਹਨੂੰ ਰਿਪੋਰਟ ਕਰਨਾ ਹੈ, ਪਰ ਜਿਹੜਾ ਆਥਰ ਵੀ ਹੈ, ਜਰਨਲਿਸਟ ਵੀ ਹੈ, ਉਹ ਐਨਾਲਿਸਿਸ ਵੀ ਦਿੰਦਾ। ਸੋ ਇਹ ਟੀਵੀ ਦੂਸਰਿਆਂ ਦੇ ਉੱਤੇ ਕਮੈਂਟੇਟਰ ਵੀ ਨੇ, ਐਕਸਪਰਟ ਵੀ ਨੇ ਜੀ। ਉਹਨਾਂ ਦਾ ਇੱਕ ਰਾਈਟ ਅਪ NDTV ਦੇ ਉੱਤੇ, ਜਿਹੜਾ ਮਸ਼ਹੂਰ ਇਸ ਵੇਲੇ ਟੀਵੀ ਹੈ, ਉਹਦੇ 'ਚ ਉਹਨਾਂ ਨੇ ਓਪੀਨੀਅਨ ਪੇਜ 'ਤੇ ਉਹਨਾਂ ਨੇ ਆਪਣਾ ਵਿਚਾਰ, ਜਿਹਦੇ 'ਚ ਉਹਨਾਂ ਨੇ ਇਹ ਸਾਬਤ ਕੀਤਾ ਹੈ ਕਿ ਕਿਵੇਂ ਮੋਦੀ ਨੇ ਮੀਡੀਆ ਨੂੰ ਸਾਇਲੈਂਟ ਜ਼ੋਨ ਵਿੱਚ ਭੇਜ ਦਿੱਤਾ ਹੈ, ਮੀਡੀਆ ਉਹਨੇ ਸ਼ਟ ਕਰਾ ਦਿੱਤਾ ਹੈ, ਚੁੱਪ ਕਰਾ ਦਿੱਤਾ ਹੈ ਜੀ। ਔਰ ਉਹਦਾ ਹੈਡਿੰਗ ਇਹ ਹੈ ਕਿ PM ਮੋਦੀ ਫੋਰਸਿਸ ਗਵਰਨਮੈਂਟ ਇਨਟੂ ਏ ਸਾਇਲੈਂਟ ਜ਼ੋਨ। ਸੋ ਅਸੀਂ ਇਸ ਲਿਖਤ ਨੂੰ ਜਿਹੜੀ ਹੈ ਉਹ ਸ਼ੇਅਰ ਕਰ ਰਹੇ ਹਾਂ ਦਰਸ਼ਕਾਂ ਦੇ ਨਾਲ, ਸ਼ਰੋਤਿਆਂ ਦੇ ਨਾਲ ਜੀ। ਇਹ ਕਹਿੰਦੇ ਨੇ, ਡਿਊਰਿੰਗ ਦ ਇਲੈਕਸ਼ਨ ਕੈਂਪੇਨ ਵੈਨ ਨਰਿੰਦਰ ਮੋਦੀ ਸੀਮ ਟੂ ਬੀ ਔਨ ਐਵਰੀ ਚੈਨਲ 24 hours a day and 7 days a week, some media persons trying to psychoanalyze him labeled him as megalomaniac। ਕਿ ਜਦੋਂ ਚੋਣ ਮੁਹਿੰਮ ਦੇ ਦੌਰਾਨ ਨਰਿੰਦਰ ਮੋਦੀ 7 ਦਿਨ 24 ਘੰਟੇ ਮੀਡੀਆ ਦੇ ਵਿੱਚ ਹਰ ਚੈਨਲ 'ਤੇ ਛਾਇਆ ਰਹਿੰਦਾ ਸੀ, ਅਤੇ ਕੁਛ ਜਿਹੜੇ ਮੀਡੀਆ ਦੇ ਲੋਕ ਨੇ ਉਹ ਉਹਦੀ ਮਾਨਸਿਕ ਅਵਸਥਾ ਨੂੰ, ਸਾਈਕੋ ਐਨਾਲਿਸਿਸ ਉਸ ਨੂੰ ਵੀ ਕਰਨ ਦਾ ਯਤਨ ਕਰਦੇ ਸੀ ਅਤੇ ਉਹਨੂੰ ਉਹ ਇਹ ਲੇਬਲ ਕਰਦੇ ਸੀ, ਕਿਉਂਕਿ ਮੈਗੈਲੋਮੈਨਿਕ ਦਾ ਡਿਕਸ਼ਨਰੀ ਮਤਲਬ ਹੈ ਵਨ ਹੂ ਥਿੰਕਸ ਹੀ ਇਜ਼ ਦਾ ਮੋਸਟ ਇੰਪੋਰਟੈਂਟ ਪਰਸਨ ਇਨ ਦਾ ਯੂਨੀਵਰਸ। ਜੀ। ਕਿ ਜਿਹਨੂੰ ਭਾਵੇਂ ਉਹਦਾ ਉਹ ਛੋਟੀ ਉਹਦੀ ਹੋਂਦ ਹੈ, ਉਹ ਸਮਝਦਾ ਵੀ ਦੁਨੀਆ ਦਾ ਮੈਂ ਮਾਲਕ ਹੈ, ਦੁਨੀਆ ਦਾ ਮੈਂ, ਕਿ ਵੀ ਜਿਵੇਂ ਮੋਦੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਸੀ, ਉਵੇਂ ਕੁਛ ਮੀਡੀਆ ਵਾਲੇ ਸਮਝਦੇ ਸੀ ਕਿ ਇਹ ਇਸ ਮੈਂਟਲ ਡਿਸਆਰਡਰ ਦਾ ਸ਼ਿਕਾਰ ਹੈ। ਜੀ। ਅਦਰ ਸੈਡ ਹੀ ਵਾਜ਼ ਏ ਨਾਰਸਿਸਿਸਟ। ਇਹ ਅਗੇਨ ਮੈਡੀਕਲ ਟਰਮ ਹੈ ਜਿਹਦਾ ਜਿਹੜਾ ਮੀਨਿੰਗ ਹੈ ਐਕਸੈਸਿਵ ਸੈਂਸ ਆਫ ਸੈਲਫ ਇੰਪੋਰਟੈਂਸ। ਜੀ। ਇਹ ਦੋਨੋਂ ਹੀ ਮਾਨਸਿਕ ਬਿਮਾਰੀਆਂ ਨੇ ਕਿ ਵੀ ਉਹ ਸਮਝੇ ਵੀ ਮੈਂ ਸਾਰੇ ਯੂਨੀਵਰਸ ਦਾ ਮੈਂ ਮਾਲਕ ਹੈ ਔਰ ਇਹ ਕਿ ਸਭ ਕੁਛ ਮੇਰੇ ਦੁਆਲੇ ਘੁੰਮਦਾ ਹੈ। ਨਾਰਸਿਸਿਸਟ ਉਹਨੂੰ ਕਹਿੰਦੇ ਨੇ। ਸੋ ਇਹ ਦੋਨੋਂ ਹੀ ਮੈਂਟਲ ਡਿਸਆਰਡਰ ਨੇ। ਵੀ ਕੁਛ ਕਹਿੰਦੇ ਸੀ ਕਿ ਵੀ ਇਹ ਮੋਦੀ ਜਿਹੜਾ ਹੈ ਇਹਦਾ ਸ਼ਿਕਾਰ ਹੈ। ਦੇਅਰ ਵਾਜ਼ ਆਲਸੋ ਏ ਕਾਮੈਂਟ ਦੈਟ ਹੀ ਵਾਜ਼ ਐਨ ਐਕਸਟਰਾਡੀਨਰੀ ਮੀਡੀਆ ਮੈਨੀਪੂਲੇਟਰ। ਇਹ ਵੀ ਕਹਿੰਦੇ ਸੀ ਜੀ ਮੀਡੀਆ ਨੂੰ ਘੁਮਾ ਦਿੰਦਾ ਜਿਵੇਂ ਚਾਹੇ ਵਰਤ ਲੈਂਦਾ ਜੀ। But by and large, there was consensus among his supporters and his critics that he was a fantastic media event manager who engineered every moment in the media to create a certain image of himself. ਪਰ ਇੱਕ ਗੱਲ ਦੇ ਉੱਤੇ ਉਹਦੇ ਸਮਰਥਕ ਤੇ ਵਿਰੋਧੀ ਇਹ ਸਹਿਮਤ ਸੀ ਕਿ ਉਹ ਜ਼ਬਰਦਸਤ ਮੀਡੀਆ ਦੇ ਰਾਹੀਂ ਆਪਣੇ ਇਮੇਜ ਨੂੰ ਕ੍ਰੀਏਟ ਕਰ ਰਿਹਾ ਔਰ ਜਿਸ ਤਰ੍ਹਾਂ ਵੀ ਉਹ ਚਾਹੁੰਦਾ ਉਸ ਕਿਸਮ ਦਾ ਇਮੇਜ ਉਹ ਮੀਡੀਆ ਤੋਂ ਪ੍ਰੈਜ਼ੈਂਟ ਕਰਵਾ ਲੈਂਦਾ ਜੀ। To suit the TV medium, he meticulously planned his dress and diction। ਕਿ ਜਿਹੜੀ ਮੀਡੀਆ ਨੂੰ ਕੀ ਚਾਹੀਦਾ ਹੁੰਦਾ ਹੈ ਕਿ ਵੀ ਬੰਦਾ ਸੋਹਣਾ ਡਰੈਸਅਪ ਹੋਏ, ਡਿਕਸ਼ਨ ਹੁੰਦਾ ਉੱਦਾਂ ਦੀ ਸ਼ਬਦਾਵਲੀ ਵਰਤਣੀ, ਵੋਕੈਬਲਰੀ ਵਰਤਣੀ। ਜਿਸ ਮੀਟਿੰਗ 'ਚ ਗਿਆ, ਜਿਸ ਸਟੇਟ 'ਚ ਗਿਆ, ਉਹਨਾਂ ਲੋਕਾਂ ਜਾਂ ਉੱਥੋਂ ਦੇ ਪੋਲੀਟੀਸ਼ੀਅਨ ਸੰਬੰਧੀ ਉਹਨੇ ਉੱਦਾਂ ਦੇ ਹੀ ਲੱਛੇਦਾਰ ਜਿਹੜੇ ਨੇ ਮੁਹਾਵਰੇ ਵਰਤੇ, ਉਹਨਾਂ ਦੇ ਉੱਤੇ ਚੋਟ ਕੀਤੀ, ਸੋਨੀਆ ਦੇ ਉੱਤੇ, ਰਾਹੁਲ ਤੇ ਲੋਕਲ ਦੇ ਉੱਤੇ ਵੀ ਜੀ। ਸੋ ਇਹ ਜਿਹੜਾ ਉਹ ਬਹੁਤ ਚੰਗੇ ਢੰਗ ਨਾਲ ਆਪਣਾ ਪਹਿਰਾਵਾ ਔਰ ਉਹਨੇ ਕੀ ਕਹਿਣਾ ਇਹ ਚੁਣਦਾ ਸੀ।
ਹਿਜ਼ ਮੂਡਸ ਐਂਡ ਹਿਜ਼ ਐਕਸ਼ਨਸ, ਵੀ ਉਹਨੇ ਕਿੱਥੇ ਗੁੱਸਾ ਦਿਖਾਣਾ ਹੈ, ਕਿੱਥੇ ਉਹਨੇ ਹਾਸਾ ਮਜ਼ਾਕ ਕਰਨਾ ਹੈ ਜੀ। ਇਨ ਏ ਵੇ ਦੋਜ਼ ਫੇਮਸ ਇਲੈਕਟ੍ਰੋਨਿਕ ਮੈਸਕਸ ਮੇਡ ਹਿਮ ਸਰਰੀਅਲ, ਕਿ ਇਹ ਜਿਹੜੀਆਂ ਉਹਨੇ ਇਹ ਹੈ ਤਾਂ ਨਕਾਬ ਹੀ ਸੀ ਕਿ ਲੋਕਾਂ 'ਚ ਵੇਚਣ ਲਈ ਤੁਸੀਂ ਆਪਣੇ ਆਪ ਨੂੰ ਪਾਉਂਦੇ ਹੋ, ਪਰ ਇਹ ਇਵੇਂ ਹੀ ਵਿਕ ਰਿਹਾ ਸੀ ਜਿਵੇਂ ਸੱਚਮੁੱਚ ਹੀ ਮੋਦੀ ਇਵੇਂ ਦਾ ਹੋਵੇ। ਜੀ। He began to enjoy a sort of transcendental surrealism, ਕਿ ਉਹ ਵੀ ਇੰਜੋਏ ਕਰਨ ਲੱਗ ਗਿਆ। ਟਰਾਂਸੈਂਡੈਂਟਲ ਹੁੰਦਾ ਵੀ ਉਹ ਵੀ ਐਵੇਂ ਹਵਾ 'ਚ ਮਹਿਸੂਸ ਕਰਦਾ ਸੀ ਕਿ ਵੀ ਮੈਂ ਹੀ ਜਿਹੜਾ ਉਹ ਸੈਂਟਰ ਆਫ ਫੋਕਸ ਹੈ। ਹੌਸਟਾਈਲ ਮੀਡੀਆ ਅਪੀਅਰਡ ਕਨਵਰਟਡ ਇਨਟੂ ਐਮਬੈਡਡ ਮੀਡੀਆ, ਕਿ ਜਿਹੜਾ ਉਹਦਾ ਹੌਸਟਾਈਲ ਸੀ, ਉਹਦੇ ਖਿਲਾਫ ਹੁੰਦਾ ਸੀ, ਉਹ ਬਿਲਕੁਲ ਹੀ ਖੂੰਜੇ ਲੱਗ ਗਏ ਜਿਵੇਂ ਉਹਨਾਂ ਦੀ ਕੋਈ ਬਹੁਤੀ ਪਹੁੰਚ ਨਾ ਰਹੀ ਹੋਏ। ਬਟ ਐਟ ਦਾ ਕੋਰ ਮੋਦੀ ਨੈਵਰ ਟਰਸਟਡ ਦਾ ਮੀਡੀਆ, ਪਰ ਮੋਦੀ ਨੇ ਕਦੇ ਵੀ ਮੀਡੀਆ 'ਤੇ ਇਤਬਾਰ ਨਹੀਂ ਕੀਤਾ। He knew that the media had played a big role in destroying the image of Congress, and he was also aware that he had shaped his own image. ਉਹਨੂੰ ਪਤਾ ਸੀ ਕਿ ਇਸੇ ਮੀਡੀਆ ਨੇ ਕਾਂਗਰਸ ਦਾ ਇਮੇਜ ਡਿਸਟਰੋਏ ਕੀਤਾ, ਔਰ ਇਹ ਵੀ ਉਹਨੂੰ ਪਤਾ ਸੀ ਕਿ ਆਪਣਾ ਉਹ ਇਮੇਜ ਮੀਡੀਆ ਰਾਹੀਂ ਬਣਾ ਰਿਹਾ, ਉਹ ਹੈ ਨਹੀਂ ਹੈ ਜੋ ਪ੍ਰੈਜ਼ੈਂਟ ਕਰ ਰਿਹਾ। If the media could destroy the imageless Manmohan Singh, it could also melt the mask of Modi, the Messiah, or so he thought. ਕਿ ਜੇ ਮੀਡੀਆ ਉਸ ਬੰਦੇ ਦਾ ਇਹਦਾ ਇਮੇਜ ਹੀ ਕੋਈ ਨਹੀਂ ਸੀ, ਇਮੇਜਲੈਸ ਮਨਮੋਹਨ ਸਿੰਘ, ਇਹ ਵੀ ਉਹਨੇ ਵਿਅੰਗ ਕੀਤਾ ਉਹਦੇ 'ਤੇ, ਜੇ ਮੀਡੀਆ ਉਹਨੂੰ ਡਿਸਟਰੋਏ ਕਰ ਸਕਦਾ ਤੇ ਮੋਦੀ ਨੇ ਆਪ ਤਾਂ ਜਿਹੜਾ ਉਹ ਮੋਦੀ ਦਾ ਮਸਾਇਆ, ਕਿ ਹਰ ਚੀਜ਼ ਦਾ ਇਲਾਜ ਉਹਦੇ ਕੋਲ ਹੈ, ਉਹ ਮਸਾਇਆ ਲੋਕਾਂ ਦਾ, ਇਹ ਉਹਦੀ ਉਹ ਨਕਾਬ ਵੀ ਜਿਹੜੀ ਹੈ, ਮਾਸਕ ਮਖੌਟਾ, ਉਹ ਵੀ ਪਿਘਲ ਸਕਦਾ ਜੀ। It is that paranoia which is shaping the media policy of Modi as PM, ਕਿ ਇਹ ਜਿਹੜਾ ਖੌਫ ਹੈ, ਪੈਰਾਨੋਇਆ, ਜਿਹੜੇ ਪਰਛਾਵੇਂ ਤੋਂ ਵੀ ਡਰਨਾ, ਇਹਦੇ ਨਾਲ ਅੱਜ ਮੋਦੀ ਦੀ ਜਿਹੜੀ ਹੈ ਮੀਡੀਆ ਪਾਲਿਸੀ ਬਣ ਰਹੀ ਹੈ। His actions suggest there is an inferiority complex at play. ਉਹਦੀਆਂ ਹਰਕਤਾਂ ਇਹ ਦੱਸਦੀਆਂ ਨੇ ਕਿ ਉਹਦੇ 'ਚ ਅਹਿਸਾਸੇ ਕਮਤਰੀ ਹੈ, ਘਟੀਆਪਨ ਦਾ ਅਹਿਸਾਸ ਹੈ ਜੀ। A slip of tongue, a misplaced word or figure, an incorrect analogy or irrelevant anecdote can provide the media what it needs to destroy an image. ਹੁਣ ਉਹ ਮੀਡੀਆ ਦੇ ਸਾਹਮਣੇ ਆਉਂਦਾ ਹੀ ਨਹੀਂ ਹੈ, ਔਰ ਉਹਦਾ ਰੀਜ਼ਨ ਕਿ ਉਹਨੂੰ ਇਹ ਲੱਗਦਾ ਵੀ ਕਿਤੇ ਮੇਰੀ ਜ਼ੁਬਾਨ 'ਚੋਂ ਸਲਿਪ ਆਫ ਟੰਗ ਹੋ ਜਾਏ, ਕੋਈ ਐਸਾ ਅੱਖਰ ਨਿਕਲ ਜਾਏ, ਕੋਈ ਗਲਤ ਅੱਖਰ ਨਿਕਲ ਜਾਏ, ਕੋਈ ਹੋਰ ਫਿਗਰ ਗਲਤ ਆ ਜਾਏ, ਕੋਈ ਮੈਂ ਗਲਤ ਕਿਸੇ ਚੀਜ਼ ਦੇ ਨਾਲ ਉਹਨੂੰ ਤਸ਼ਬੀਹ ਦੇ ਦਿਆਂ, ਜਾਂ ਕੋਈ ਐਵੇਂ ਖਾਮ-ਖਾ ਦੀ ਜਿਹੜੀ ਹੈ ਉਹ ਲੁਕੋਕਤੀ ਜਾਂ ਮੁਹਾਵਰਾ ਇਸਤੇਮਾਲ ਕਰਦੇ ਆ, ਤੇ ਉਹ ਮੀਡੀਆ ਨੂੰ ਜਿਹੜਾ ਇੱਕ ਮੌਕਾ ਦੇਗਾ ਮੇਰਾ ਇਮੇਜ ਡਿਸਟਰੋਏ ਕਰਨ ਦਾ। ਮੋਦੀ ਇਜ਼ ਟੇਕਿੰਗ ਮੈਕਸਿਮਮ ਕੇਅਰ ਦੈਟ ਹਿਜ਼ ਕੇਅਰਫੁਲੀ ਕ੍ਰਾਫਟਡ ਇਮੇਜ ਰਿਮੇਨਸ ਇੰਟੈਕਟ ਫॉर ਐਟਲੀਸਟ ਨੈਕਸਟ 5 years। ਉਹਨੇ ਜਿਹੜਾ ਖੁਦ ਹੀ ਇਮੇਜ ਬਣਾਇਆ ਮੀਡੀਆ 'ਚ ਬੜੀ ਚਲਾਕੀ ਦੇ ਨਾਲ, ਕੇਅਰਫੁਲੀ, ਟੈਕਟੀਕਲੀ, ਉਹ ਇਹ ਚਾਹੁੰਦਾ ਵੀ ਅਗਲੇ 5 ਸਾਲ ਉਹ ਘੱਟੋ ਘੱਟ ਰਹੇ ਕਾਮ, ਤਾਂ ਕਿ ਅਗਲੇ 5 ਸਾਲ ਬਾਅਦ ਉਹ ਫਿਰ ਉਸੇ ਇਮੇਜ ਦਾ ਫਾਇਦਾ ਲਾ ਸਕੇ। ਹੀ ਹੈਜ਼ ਆਲਰੇਡੀ ਅਨਾਊਂਸਡ ਦੈਟ ਹੀ ਵਿਲ ਬੀ ਪ੍ਰਾਈਮ ਮਿਨਿਸਟਰ ਅਗੇਨ ਫॉर ਦ ਸੈਕੰਡ ਟਰਮ, ਕਿ ਉਹ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਦੂਸਰੀ ਵਾਰ ਫਿਰ ਪ੍ਰਧਾਨ ਮੰਤਰੀ ਬਣੇਗਾ। ਦ ਬੈਸਟ ਵੇ ਟੂ ਮੇਨਟੇਨ ਦ ਇਮੇਜ ਦੇਅਰਫੋਰ ਇਜ਼ ਟੂ ਨਾਟ ਲੈਟ ਇਟ ਬੀ ਡਿਸਟੋਰਟਡ ਬਾਈ ਦ ਮੀਡੀਆ। ਜੇ ਤੁਸੀਂ ਆਪਣਾ ਇਮੇਜ ਕਾਇਮ ਰੱਖਣਾ ਹੈ ਤਾਂ ਉਹਨੂੰ ਮੀਡੀਆ ਨੂੰ ਮੌਕਾ ਨਾ ਦਿਓ ਕਿ ਉਹਨੂੰ ਉਹ ਡਿਸਟਰੋਏ ਕਰੇ, ਤਬਾਹ ਕਰੇ। ਦ ਪੋਸਟ ਆਫ ਮੀਡੀਆ ਐਡਵਾਈਜ਼ਰ ਹੀ ਹੈਜ਼ ਕਨਕਲੂਡਡ, ਪੋਸੀਬਲੀ ਫੋਲੋਇੰਗ ਸੰਜੇ ਬਰੂਜ਼ unflattering book account of Dr. Manmohan Singh, could cause embarrassment and compromise the second coming in 2019. ਇਸ ਲਈ ਉਹਨੇ ਕੋਈ ਮੀਡੀਆ ਐਡਵਾਈਜ਼ਰ ਦੀ ਪੋਸਟ ਨਹੀਂ ਰੱਖੀ। ਉਹਨੇ ਦੇਖ ਲਿਆ ਵੀ ਜਿਹੜਾ ਮਨਮੋਹਨ ਸਿੰਘ ਦਾ ਮੀਡੀਆ ਐਡਵਾਈਜ਼ਰ ਸੀ ਸੰਜੇ ਬਰੂ, ਜਿਹਨੇ ਕਿਤਾਬ ਲਿਖੀ ਜਿਹੜੀ ਮਨਮੋਹਨ ਸਿੰਘ ਦੀ ਕੋਈ ਬਹੁਤੀ ਹੱਕ 'ਚ ਨਹੀਂ ਜਾਂਦੀ, ਉਹਨੂੰ ਉਹਨੇ ਐਂਬੈਰਸ ਕੀਤਾ। ਉਹਨੇ ਕਿਹਾ ਕਿ ਜੇ ਇੱਦਾਂ ਦਾ ਮੈਂ ਵੀ ਰੱਖ ਲਿਆ ਤਾਂ ਮੇਰੀ ਜਿਹੜੀ ਸੈਕੰਡ ਟਰਮ ਆਣੀ ਹੈ ਉਹਦੇ 'ਚ ਇਹ ਕੋਈ ਰੁਕਾਵਟ ਬਣ ਸਕਦਾ ਹੈ। ਮੋਦੀ ਫੀਲਸ that media advisors tend to flaunt their closeness to the boss. They also try to pretend that they actually advise the Prime Minister. Modi doesn't need advice. He gives advice, doesn't take it. Actually, as the ministers have realized by now, he does not only advise but orders. ਇਹ ਉਹਨੇ ਇਹਨਾਂ 4 ਲਾਈਨਾਂ 'ਚ ਮੋਦੀ ਦੀ ਸਾਰੀ ਸਟਾਈਲ ਆਫ ਫੰਕਸ਼ਨਿੰਗ ਨੂੰ ਬਿਆਨ ਕਰ ਦਿੱਤਾ। ਉਹਨੇ ਕਿਹਾ ਕਿ ਮੋਦੀ ਇਹ ਫੀਲ ਕਰਦਾ ਵੀ ਜੇ ਮੈਂ ਮੀਡੀਆ ਐਡਵਾਈਜ਼ਰ ਰੱਖਿਆ ਤੇ ਉਹ ਕੱਲ੍ਹ ਨੂੰ ਕਹੇਗਾ ਜਾਂ ਲਿਖੇਗਾ ਜੀ ਮੈਂ ਮੋਦੀ ਦੇ ਬੜਾ ਨੇੜੇ ਸੀ, ਔਰ ਇਹ ਜਿਹੜਾ ਇਹ ਵੀ ਰੱਖਣਗੇ ਕਿ ਜੀ ਮੈਂ ਮੋਦੀ ਨੂੰ ਐਡਵਾਈਸ ਕਰਦਾ ਸੀ। ਉਹਨੇ ਕਿਹਾ ਮੋਦੀ ਜਿਹੜਾ ਉਹ ਐਡਵਾਈਸ ਲੈਂਦਾ ਨਹੀਂ, ਉਹ ਐਡਵਾਈਸ ਦਿੰਦਾ। ਫਿਰ ਉਹਨੇ ਕਿਹਾ ਨਹੀਂ ਐਡਵਾਈਸ ਵੀ ਨਹੀਂ ਦਿੰਦਾ, ਉਹ ਤਾਂ ਹੁਕਮ ਦਿੰਦਾ, ਸਲਾਹ ਨਹੀਂ। ਉਹ ਨਾ ਕਿਸ ਤੋਂ ਲੈਂਦਾ ਨਹੀਂ, ਨਾ ਹੀ ਸਲਾਹ ਦਿੰਦਾ, ਉਹ ਹੁਕਮ ਦਿੰਦਾ। ਗੋਇੰਗ ਬਾਈ ਦਾ ਗੁਜਰਾਤ ਮਾਡਲ, ਇਟ ਇਜ਼ ਕਲੀਅਰ ਦੈਟ ਮੋਦੀ ਡਜ਼ ਨਾਟ ਨੀਡ ਮੀਡੀਆ। ਜਿਹੜਾ ਗੁਜਰਾਤ ਮਾਡਲ ਉਹਨੇ ਵੇਚਿਆ ਉਸ ਤੋਂ ਸਾਹਮਣੇ ਆ ਵੀ ਉਹਨੂੰ ਮੀਡੀਆ ਦੀ ਲੋੜ ਹੀ ਨਹੀਂ। It is the media that feels marginalized if not taken along.
ਮੀਡੀਆ ਨੂੰ ਕੋਈ ਖਬਰ ਨਹੀਂ ਮਿਲੇਗੀ ਜੇ ਮੀਡੀਆ ਨੂੰ ਉਹ ਨਾਲ ਨਹੀਂ ਕੈਰੀ ਕਰਦਾ। ਸੋ ਮੀਡੀਆ ਨੂੰ ਉਹਦੀ ਲੋੜ ਹੈ, ਉਹਨੂੰ ਮੀਡੀਆ ਦੀ ਲੋੜ ਨਹੀਂ। ਜੀ Trained by the RSS monastery, he doesn't feel that the media is or should be a partner in the grandiose development process he lists as his top agenda। ਕਿ ਉਹ RSS ਦੇ ਉਸ ਮੱਠ ਜੋ ਤਿਆਰ ਹੋਇਆ, ਉਹਨੂੰ ਨਹੀਂ ਲੱਗਦਾ ਵੀ ਮੀਡੀਆ ਦੀ ਕੋਈ ਇੰਨੀ ਇੰਪੋਰਟੈਂਸ ਰਹਿ ਗਈ ਹੈ, ਖਾਸ ਤੌਰ ਤੇ ਜਦੋਂ ਕਿ ਉਸ ਦਾ ਏਜੰਡਾ ਜਿਹੜਾ ਹੈ ਉਹ ਹੋਰ ਵਿਕਾਸ ਜਾਂ ਦੂਜੇ ਚੀਜ਼ਾਂ ਦੇ ਰਾਹੀਂ ਉਹਨੇ ਆਪਣੇ ਆਪ ਨੂੰ ਉਭਾਰਿਆ। ਵਾਟ ਡਜ਼ ਦਾ ਮੀਡੀਆ ਨੋ ਅਬਾਊਟ ਦਾ ਇਨਰ ਡਿਸੀਜਨ ਮੇਕਿੰਗ ਪ੍ਰੋਸੈਸ ਆਫ ਦਾ ਸੰਘ। ਹੁਣ ਇਹਨੇ ਕਿਹਾ, ਕਹਿੰਦਾ ਮੀਡੀਆ ਬੜਾ ਆਪਣੇ ਆਪ ਨੂੰ ਸਮਝਦਾ ਹੈ, RSS ਦੇ ਵਿੱਚ ਕਿਵੇਂ ਫੈਸਲੇ ਲਏ ਜਾਂਦੇ ਨੇ ਅੰਦਰੂਨੀ ਮੀਡੀਆ ਨੂੰ ਕੀ ਪਤਾ ਹੈ, ਕਿਉਂਕਿ ਉਹ ਬਿਲਕੁਲ ਕਲੋਜ਼ ਉਹਨਾਂ ਦਾ ਦਾਇਰਾ ਕਾਰ ਹੈ। ਹਾਊ ਦਾ ਪੋਲਿਟ ਬਿਊਰੋ ਆਫ ਦਾ RSS ਫਾਰਮਡ ਐਂਡ ਹੂ ਆਰ ਇਟਸ ਮੈਂਬਰਸ, ਕਿ ਜਿਹੜੀ ਅੰਦਰੂਨੀ RSS ਦੇ ਫੈਸਲੇ ਲੈਂਦੇ ਨੇ ਉਹਨਾਂ ਦਾ ਕੌਣ ਮੈਂਬਰ ਨੇ, ਕਿਵੇਂ ਉਹ ਫੈਸਲੇ ਲੈਂਦੇ ਨੇ, ਮੀਡੀਆ ਨੂੰ ਕੀ ਪਤਾ ਇਹਦੇ ਬਾਰੇ ਜੀ। who chooses them, ਉਹ ਕਿਵੇਂ ਚੁਣੇ ਜਾਂਦੇ ਨੇ। ਇਟਸ ਅ ਕਾਈਂਡ ਆਫ ਸੈਫਰਨ ਸਟੈਲਿਨਿਜ਼ਮ ਇਫ ਨੀਡਡ ਸੱਚ ਅ ਸਟਰਕਚਰ ਕੁਡ ਬੀ ਇਮੈਜਿਨਡ। ਉਹਨੇ ਕਿਹਾ ਸਟਾਲਿਨ ਜਿਹੜਾ ਰਸ਼ੀਆ ਦਾ ਡਿਕਟੇਟਰ ਸੀ, ਉਹਨੇ ਕਿਹਾ ਜੀ ਇਹ ਭਗਵੇ ਕੱਪੜਿਆਂ ਵਾਲੇ ਜਿਹੜੇ ਨੇ ਉਹ ਸਟਾਲਿਨ ਦੀ ਸੋਚ ਵਾਲੇ ਨੇ, RSS ਦਾ ਇਨਰ ਦਾਇਰਾ, ਬਾਹਰ ਕੁਛ ਨਹੀਂ ਨਿਕਲਦਾ। ਡਿਕਟੇਟਰਾਨਾ ਤਰੀਕੇ ਨਾਲ ਸਟਾਲਿਨ ਕਮਿਊਨਿਸਟ ਡਿਕਟੇਟਰ ਸੀ, ਇਹ ਸੈਫਰਨ ਸਟਾਲਿਨਸ ਨੇ, ਫਰਕ ਕੋਈ ਨਹੀਂ ਹੈ ਇਹਨਾਂ ਦੇ ਵਿੱਚ ਜੀ, ਸਿਰਫ ਨਾਂ ਦਾ ਫਰਕ ਹੈ। ਇਨ ਦਿਸ ਕਾਈਂਡ ਆਫ ਸਟਰਕਚਰ the media is forced not to debate but just disseminate government decisions। ਕਿ ਅੱਜ ਮੀਡੀਆ ਦੀ ਹਾਲਤ ਇਹਨਾਂ ਨੇ ਇਹ ਕਰ ਦਿੱਤੀ ਹੈ ਕਿ ਮੀਡੀਆ ਤੇ ਦਬਾਅ ਇਹ ਹੈ ਵੀ ਤੁਸੀਂ ਕੋਈ ਡਿਸਕਸ਼ਨ ਨਹੀਂ ਕਰਨੀ, ਡਿਬੇਟ ਨਹੀਂ ਕਰਨੀ, ਤੁਸੀਂ ਜੋ ਸਰਕਾਰ ਤੁਹਾਨੂੰ ਦਿੰਦੀ ਹੈ ਉਹਨੂੰ ਤੁਸੀਂ ਜਸਟ ਅੱਗੇ ਪਹੁੰਚਾਓ, ਡੀਸੈਮੀਨੇਟ ਕਰੋ। ਮੋਦੀ ਨੀਦਰ ਵਾਚਿਸ ਨੋਰ ਕੇਅਰਸ ਫॉर ਟੈਲੀਵਾਈਜ਼ਡ ਡਿਬੇਟਸ, ਉਹ ਤਾਂ ਦੇਖਦਾ ਹੀ ਨਹੀਂ ਟੈਲੀਵਿਜ਼ਨ, ਉਹਨੂੰ ਕੋਈ ਪਰਵਾਹ ਹੀ ਨਹੀਂ ਹੈ ਵੀ ਕੀ ਡਿਬੇਟਾਂ 'ਚ ਕਿਹਾ ਜਾ ਰਿਹਾ। ਮੋਦੀ ਹੈਜ਼ ਸੀਨ ਹਾਊ ਐਂਕਰਸ ਐਂਡ ਵਾਈਜ਼ ਪੈਨਲਿਸਟ ragged and terrorized the Manmohan Singh government, how editorial writers ruined the credibility of the UPA, and how so-called investigative journalists unearthed scandals that piled up for the government। ਕਿ ਮੋਦੀ ਨੂੰ ਪਤਾ ਹੈ ਵੀ ਜਿਹੜੀ ਮਨਮੋਹਨ ਸਿੰਘ ਦੀ ਸਰਕਾਰ ਸੀ UPA ਦੀ, ਕਿਵੇਂ ਮੀਡੀਆ ਨੂੰ ਨੇ ਉਹਨੂੰ ਡਿਸਟਰੋਏ ਕੀਤਾ, ਕਿਵੇਂ ਜਿਹੜੇ ਪੈਨਲ ਤੇ ਬੈਠਦੇ ਸੀ ਉਹਨਾਂ ਨੇ ਉਹਨੂੰ ਬਿਲਕੁਲ ਟਰੈਸ਼ ਕੀਤਾ, ਔਰ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਖੋਜੀ ਸੀ ਉਹਨਾਂ ਨੇ ਕਿਵੇਂ ਸਕੈਂਡਲ ਤੋਂ ਬਾਅਦ ਸਕੈਂਡਲ ਕੱਢ ਕੇ ਸਰਕਾਰ ਨੂੰ ਬਦਨਾਮ ਕੀਤਾ। ਮੋਦੀ ਹੈਜ਼ ਸੀਨ ਹਾਊ ਦਾ ਬਿਊਰੋਕ੍ਰੇਸੀ ਸਿਲੈਕਟਿਵਲੀ ਪ੍ਰੋਵਾਈਡਡ ਲੀਕਸ ਟੂ ਬਾਈ ਲਾਈਨ ਸੀਕਿੰਗ ਜਰਨਲਿਸਟ, ਕਿ ਕਿਵੇਂ ਬਿਊਰੋਕ੍ਰੇਸੀ ਕੋਈ ਨਾ ਕੋਈ ਜਿਹੜੀ ਹੈ ਸੀਕਰੇਟ ਲੀਕ ਕਰਦੀ ਸੀ ਤੇ ਜਿਹੜੇ ਇੱਕ ਦੋ ਲਾਈਨਾਂ ਲੈ ਕੇ ਦੌੜਨ ਵਾਲੇ ਜਰਨਲਿਸਟ ਨੇ ਕਿ ਜੀ ਬ੍ਰੇਕਿੰਗ ਨਿਊਜ਼, ਉਹਨਾਂ ਨੂੰ ਬਿਊਰੋਕ੍ਰੇਸੀ ਜਿਹੜੀ ਆ ਉਹ ਲੀਕ ਕਰ ਦਿੰਦੀ ਸੀ ਖਬਰਾਂ। ਹੀ ਹੈਜ਼ ਕੱਟ ਆਫ ਦਾ ਬਿਊਰੋਕ੍ਰੈਟਿਕ ਰਾਊਟਸ ਯੂਜ਼ਡ ਫਾਰ ਈਅਰਸ ਬਾਈ ਦਾ ਮੀਡੀਆ, ਕਿ ਮੋਦੀ ਨੇ ਜਿਹੜੇ ਮੀਡੀਆ ਦੇ ਬਿਊਰੋਕ੍ਰੇਸੀ ਨਾਲ ਸੰਬੰਧ ਸੀ, ਜਿੱਥੋਂ ਖਬਰ ਕੱਢਦੇ ਸੀ ਮੀਡੀਆ ਵਾਲੇ ਅੰਦਰੂਨੀ, ਉਹ ਉਹਨੇ ਬਿਲਕੁਲ ਜਿਹੜੇ ਨੇ ਉਹ ਕੱਟ ਆਫ ਕਰ ਦਿੱਤੇ ਨੇ। ਆਲ ਦਾ ਆਫਿਸਰਸ ਆਰ ਅੰਡਰ ਸਟ੍ਰਿਕਟ ਆਰਡਰਸ ਨਾਟ ਟੂ ਹੈਵ ਐਨੀ ਕਨੈਕਸ਼ਨ ਵਿਦ ਦਾ ਮੀਡੀਆ। ਅਫਸਰਾਂ ਨੂੰ ਇਹ ਸਖਤ ਹਦਾਇਤ ਹੈ ਕਿ ਮੀਡੀਆ ਨਾਲ ਕੋਈ ਗੱਲ ਨਹੀਂ ਕਰਨੀ। ਇੰਡੀਡ there is constant surveillance of the officers to keep tab on who meets whom and to check on whether ministers are spending evenings at social parties। ਕਿ ਮੋਦੀ ਨੇ ਸਭ ਦੇ ਉੱਤੇ ਚੈੱਕ ਲਾ ਦਿੱਤਾ ਹੈ, ਸਾਰੇ ਜਿਹੜੇ ਬਿਊਰੋਕਰੈਟ ਨੇ ਉਹਨਾਂ ਦੀਆਂ ਹਰਕਤਾਂ ਦੇਖੀਆਂ ਜਾ ਰਹੀਆਂ ਨੇ ਵੀ ਉਹ ਕਿੱਥੇ ਜਾਂਦੇ ਨੇ, ਸ਼ਾਮ ਨੂੰ ਕਿਹੜੀਆਂ ਸੋਸ਼ਲ ਪਾਰਟੀਜ਼ ਜਾਂਦੇ ਨੇ। ਸੋ ਉਹਨਾਂ ਨੂੰ ਅੰਡਰ ਸਰਵੇਲੈਂਸ ਜਿਹੜਾ ਮੋਦੀ ਨੇ ਪਾ ਦਿੱਤਾ। ਹੂ ਨੋਜ਼ ਸਮ ਜਰਨਲਿਸਟ ਮਾਈਟ ਸਨੀਕ ਇਨ ਦੀਜ਼ ਪਾਰਟੀਜ਼ ਐਂਡ ਪਿਕ ਅਪ ਗੌਸਿਪ, ਕੀ ਪਤਾ ਕੋਈ ਜਰਨਲਿਸਟ ਉਹਦੇ 'ਚ ਵੜ ਜਾਣ ਪਾਰਟੀਆਂ 'ਚ ਔਰ ਉੱਥੋਂ ਜਿਹੜੀ ਗੱਪਸ਼ਪ ਹੁੰਦੀ ਹੈ ਉਹਦੇ 'ਚੋਂ ਹੀ ਕੋਈ ਜਾਣਕਾਰੀ ਕੱਢ ਲੈਣ। ਦਾ RSS ਪ੍ਰਚਾਰਕਸ ਹੈਵ ਯੂਜ਼ਡ ਗੌਸਿਪ ਐਜ਼ ਏ ਕਾਈਂਡ ਆਫ ਗੁਰੀਲਾ ਵੈਪਨ, ਕਿਉਂਕਿ RSS ਜਿਹਦੇ ਨਾਲ ਮੋਦੀ ਦਾ ਸੰਬੰਧ ਹੈ, ਉਸ ਗੱਪਸ਼ਪ ਨੂੰ ਹੀ ਉਹਨਾਂ ਨੇ ਇਸਤੇਮਾਲ ਕੀਤਾ ਆਪਣੇ ਗੁਰੀਲਾ ਹਥਿਆਰ ਦੇ ਤੌਰ ਤੇ। ਨਾਓ ਮੋਦੀ ਡਜ਼ਨਟ ਵਾਂਟ ਦੈਟ ਵੈਪਨ ਟੂ ਬੀ ਯੂਜ਼ਡ ਅਗੇਂਸਟ ਹਿਸ ਗਵਰਨਮੈਂਟ। ਹੁਣ ਮੋਦੀ ਨਹੀਂ ਚਾਹੁੰਦਾ ਵੀ ਉਹ ਹਥਿਆਰ ਉਹਦੇ ਖਿਲਾਫ ਇਸਤੇਮਾਲ ਹੋਏ। ਲਾਸਟ ਪੈਰ ਹੈ ਜੀ, ਮੋਦੀਜ਼ ਰਾਦਰ ਸਿੰਪਲ ਫਾਰਮੂਲਾ ਇਜ਼ ਬ੍ਰੇਕ ਦ ਨੈਕਸਸ ਆਫ ਬਿਊਰੋਕ੍ਰੇਸੀ ਮੀਡੀਆ ਮਿਨਿਸਟਰਸ ਲੀਡਰਸ। ਉਹਦਾ ਸਾਦਾ ਫਾਰਮੂਲਾ ਹੈ ਕਿ ਬਿਊਰੋਕ੍ਰੇਸੀ ਦਾ, ਮੀਡੀਆ ਦਾ, ਵਜ਼ੀਰਾਂ ਦਾ, ਲੀਡਰਾਂ ਦਾ ਜਿਹੜਾ ਗੱਠਜੋੜ ਹੈ ਇਹਨੂੰ ਪੂਰੀ ਤਰ੍ਹਾਂ ਤੋੜ ਦਿਓ। ਵੰਸ ਦੇ ਰੀਅਲਾਈਜ਼ ਦੈਟ ਦੇ ਆਰ ਅੰਡਰ ਏ ਕਾਈਂਡ ਆਫ ਗੈਸਟੈਪੋ ਸਟਾਈਲ CCTV ਵਿਜਲ, ਇਟ ਵੁੱਡ ਨਾਟ ਬੀ ਨੈਸੈਸਰੀ ਟੂ ਗੈਗ ਦੈਮ। ਕਿ ਇੱਕ ਵਾਰੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਇਹ ਗੈਸਟੈਪੋ ਵੀ ਹਿਟਲਰ ਦਾ ਇੱਕ ਤਰੀਕਾ ਸੀ, ਜਿਹੜੀ ਉਹਨਾਂ ਦੀ ਫੋਰਸ ਸੀ ਜਿਹੜੀ ਕਿ ਹਰ ਇੱਕ ਤੇ ਅੱਖ ਰੱਖਦੀ ਸੀ, ਉਹਨੇ ਕਿਹਾ ਵੀ ਮੋਦੀ ਨੇ ਵੀ ਆਪਣੀ ਗੈਸਟੈਪੋ ਵਰਗੀ ਫੋਰਸ ਬਣਾ ਦਿੱਤੀ ਹੈ ਜਿਹੜੀ ਹਰ ਇੱਕ ਦੇ ਉੱਤੇ ਅੱਖ ਰੱਖਦੀ ਹੈ, CCTV ਕੈਮਰੇ।
ਹਰ ਥਾਂ CCTV ਵਿਜਨ ਲੱਗੀ ਹੋਈ ਹੈ, ਇੱਕ ਵਾਰੀ ਤੁਹਾਡਾ ਇਮੇਜ ਉਹਦੇ 'ਚ ਆ ਗਿਆ ਤੁਹਾਨੂੰ ਰਗੜ ਦੇਗੀ ਸਰਕਾਰ। ਇਸ ਲਈ ਉਹਨਾਂ ਦੇ ਵਿੱਚ ਹੀ ਇਹ ਖੌਫ ਪੈਦਾ ਕਰ ਦਿੱਤਾ ਹੈ ਮੀਡੀਆ ਦੇ ਵਿੱਚ ਕਿ ਵੀ ਗੈਸਟੈਪੋ ਸਟਾਈਲ ਬਿਊਰੋਕਰੇਸੀ ਦੇ ਵਿੱਚ ਵੀ, ਤੇ ਉਹਨਾਂ ਨੂੰ ਫਿਰ ਗੈਗ ਕਰਨ ਦੀ ਲੋੜ ਹੀ ਨਹੀਂ ਰਹੇਗੀ। ਉਹ ਆਪ ਹੀ ਇੰਨੇ ਕੁ ਡਰਾ ਦਿੱਤੇ ਨੇ ਜਾਂ ਅੱਗੋਂ ਵੀ ਡਰਾਏ ਜਾਣਗੇ। He also knows by experience during the election campaign that media will prostrate and crawl if asked just to bend and bow। ਜੀ ਕਿ ਮੋਦੀ ਨੇ ਖੁਦ ਇਹ ਤਜਰਬਾ ਕਰਕੇ ਦੇਖਿਆ ਕਿ ਮੀਡੀਆ 'ਚ ਕੋਈ ਰੀੜ ਦੀ ਹੱਡੀ ਜਾਨ ਨਹੀਂ ਹੈ। ਜੇ ਇਹਨਾਂ ਨੂੰ ਤੁਸੀਂ ਕਹੋਗੇ ਕਿ ਵੀ ਤੁਸੀਂ ਥੋੜ੍ਹਾ ਜਿਹਾ ਝੁਕੋ ਤੇ ਇਹ ਲੰਮੇ ਪੈ ਜਾਣਗੇ ਤੇ ਰੀਂਗਣ ਲੱਗ ਜਾਣਗੇ ਤੁਹਾਡੇ ਸਾਹਮਣੇ। ਜੇ ਤੁਸੀਂ ਉਹਨਾਂ ਨੂੰ ਝੁਕਣ ਲਈ ਕਹੋ ਤੇ ਇਹ ਪ੍ਰੋਸਟ੍ਰੇਟ ਹੋਣਗੇ ਤੇ ਕ੍ਰੋਲ ਕਰਨਗੇ। ਜੀ The media has also begun to realize that it's not necessary to declare emergency to have censorship। ਕਿ ਮੀਡੀਆ ਨੂੰ ਵੀ ਸਮਝ ਆ ਗਈ ਕਿ ਕੋਈ ਜ਼ਰੂਰੀ ਨਹੀਂ ਕਿ ਐਮਰਜੈਂਸੀ ਲਾਏਗੀ ਸਰਕਾਰ ਫਿਰ ਹੀ ਅਸੀਂ ਕੁਝ ਨਹੀਂ ਛਾਪਣਾ ਜੋ ਨਹੀਂ ਚਾਹੁੰਦੇ, ਵੈਸੇ ਹੀ ਨਾ ਛਾਪੋ ਵੀ। ਆਲਰੇਡੀ ਇਹਦਾ ਕਹਿਣ ਦਾ ਮਤਲਬ ਹੈ ਇਸ ਜਰਨਲਿਸਟ ਦੇ ਮਿਸਟਰ ਕੁਮਾਰ ਕੈਟਕਰ ਦੇ ਕਿ ਆਲਰੇਡੀ ਐਮਰਜੈਂਸੀ ਲੱਗ ਗਈ। ਮੀਡੀਆ ਨੇ ਖੁਦ ਜਿਹੜੀ ਹੈ ਉਹ ਸੈਂਸਰਸ਼ਿਪ ਬਣਾ ਦਿੱਤੀ ਹੈ। ਇਫ ਦਾ ਹੋਲ ਐਸਟੈਬਲਿਸ਼ਮੈਂਟ ਇਜ਼ ਡਿਕਲੇਅਰਡ ਏ ਸਾਇਲੈਂਟ ਜ਼ੋਨ and surrounded by a claustrophobic wall, then even if the media blows a horn outside, it will not be heard inside। ਹੁਣ ਉਹਨੇ ਕਿਹਾ ਵੀ ਇਹ ਉਹਦਾ ਹੈਡਿੰਗ ਸੀ ਕਿ ਜੇ ਸਾਰੀ ਇਸਟੈਬਲਿਸ਼ਮੈਂਟ ਜਿਹੜੀ ਹੈ ਉਹਨੂੰ ਸਾਇਲੈਂਟ ਜ਼ੋਨ ਬਣਾ ਦਿੱਤਾ ਜਾਏ, ਜੋ ਬਣਾ ਦਿੱਤਾ ਹੈ ਜੀ ਔਰ ਉਹਦੇ ਤੇ ਕਲਾਸਟਰੋਫੋਬਿਕ ਵਾਲ ਖੜੀ ਕਰ ਦਿੱਤੀ ਜਾਏ। ਔਰ ਕਲਾਸਟਰੋਫੋਬਿਕ ਦਾ ਜਿਹੜਾ ਅਗੇਨ ਇਹ ਮੈਡੀਕਲ ਟਰਮ ਹੈ, ਇਹ ਹੈ ਕਿ ਇਜ਼ ਐਨ ਐਂਗਜ਼ਾਇਟੀ ਡਿਸਆਰਡਰ in which the sufferers has an irrational fear of having no escape। ਕਿ ਇਹ ਬੰਦਿਆਂ ਦੇ ਅੰਦਰ ਇੱਕ ਖੌਫ ਪੈਦਾ ਹੋ ਜਾਂਦਾ ਹੈ, ਡਰ ਪੈਦਾ ਹੋ ਜਾਂਦਾ ਹੈ ਕਿ ਮੈਂ ਬਚ ਹੀ ਨਹੀਂ ਸਕਦਾ ਜੇ ਮੈਂ ਕੁਝ ਕਰਾਂਗਾ। ਸੋ ਆਪੇ ਹੀ ਉਹ ਉਸ ਐਂਗਜ਼ਾਇਟੀ ਦੇ ਵਿੱਚ ਸਾਇਲੈਂਟ ਜ਼ੋਨ ਚਲੇ ਜਾਂਦੇ ਨੇ, ਬੋਲਣੋਂ ਹਟ ਜਾਂਦੇ ਨੇ, ਜੋ ਅੱਜ ਮੀਡੀਆ ਔਰ ਬਿਊਰੋਕਰੇਸੀ ਦਾ ਹਾਲ ਮੋਦੀ ਨੇ ਕਰ ਦਿੱਤਾ ਹੈ। ਜੀ ਉਹਨੇ ਕਿਹਾ ਕਿ ਵੀ ਇਫ ਦਾ ਹੋਲ ਐਸਟੈਬਲਿਸ਼ਮੈਂਟ ਇਜ਼ ਡਿਕਲੇਅਰਡ ਏ ਸਾਇਲੈਂਟ ਜ਼ੋਨ ਐਂਡ ਸਰਾਊਂਡਡ ਬਾਈ ਏ claustrophobic wall, then even if the media blows the horn outside, it will not be heard inside। ਕਿ ਅੰਦਰ ਹੀ ਜੇ ਉਸ ਐਂਗਜ਼ਾਇਟੀ ਡਿਸਆਰਡਰ 'ਚ ਨੇ ਮੀਡੀਆ ਬਾਹਰ ਹੌਰਨ ਵੀ ਵਜਾਏ, ਹੌਰਨ ਦਾ ਮਤਲਬ ਹੈ ਕਿ ਮੀਡੀਆ ਕੋ ਖਬਰ ਕੱਢ ਵੀ ਦੇ, ਪਰ ਅੰਦਰ ਬਿਊਰੋਕਰੇਸੀ ਉਹਨਾਂ ਨੇ ਉਸ ਸਾਇਲੈਂਟ ਜ਼ੋਨ ਦੇ ਵਿੱਚ ਧੱਕ ਦਿੱਤੀ ਹੈ ਐਂਗਜ਼ਾਇਟੀ ਔਰ ਫੀਅਰ ਦੇ ਵਿੱਚ। soon the media too will be tired and frustrated of the blare of the horn and then total silence will prevail। ਕਿ ਵੀ ਜੇ ਮੀਡੀਆ ਥੋੜ੍ਹੀ ਬਹੁਤ ਆਵਾਜ਼ ਕੱਢੇਗਾ ਵੀ ਅੰਦਰ ਕਿਸੇ ਨੇ ਸੁਣਨੀ ਨਹੀਂ, ਉਹ ਜਿਹੜੀ ਆ ਕੰਧ ਖੜੀ ਕੀਤੀ ਹੋਈ ਹੈ ਐਂਗਜ਼ਾਇਟੀ ਡਿਸਆਰਡਰ ਦੀ, ਤੇ ਮੀਡੀਆ ਵੀ ਕਰ ਕਰਕੇ ਵਾਰਨਿੰਗ ਕੱਢ ਕੇ ਫਿਰ ਚੁੱਪ ਕਰਕੇ ਬਹਿ ਜਾਏਗਾ ਕਿ ਵੀ ਇਹਦਾ ਕੋਈ ਫਾਇਦਾ ਨਹੀਂ ਹੋਣਾ। ਦੈਟ ਇਜ਼ ਦਾ ਅਸੈਂਸ ਆਫ ਮੋਦੀਜ਼ ਮੀਡੀਆ ਪਾਲਿਸੀ। ਕਿ ਜਿਹੜੀ ਮੋਦੀ ਦੀ ਮੀਡੀਆ ਪਾਲਿਸੀ ਹੈ ਉਹਦਾ ਤੱਤ ਸਾਰ ਇਹ ਹੈ ਕਿ ਉਹ ਬਿਊਰੋਕਰੇਸੀ ਨੂੰ ਗੈਗ ਕਰ ਦਿਓ, ਸਰਵੇਲੈਂਸ ਥੱਲੇ ਲੈ ਆਓ, ਖੌਫ ਪੈਦਾ ਕਰ ਦਿਓ, ਸੋਸ਼ਲ ਪਾਰਟੀਆਂ ਇਹਨਾਂ ਦੇ ਉੱਤੇ ਅੱਖ ਰੱਖੋ, ਆਪੇ ਹੀ ਇਹ ਕਹਿਣਗੇ ਕਿ ਵੀ ਨਹੀਂ ਇਹ ਸਾਨੂੰ ਕੋਈ ਨਾ ਕੋਈ ਦੇਖ ਰਿਹਾ, ਕਿਤੇ ਦੇਖ ਰਿਹਾ। ਤੇ ਮੀਡੀਆ ਦੇ ਕੋਲ ਕੋਈ ਖਬਰ ਆ ਵੀ ਜਾਏਗਾ, ਉਹਨੂੰ ਪਤਾ ਹੈ ਵੀ ਇਹਦਾ ਅਸਰ ਕੋਈ ਨਹੀਂ ਹੋਣਾ, ਉਹ ਵੀ ਕਹੇਗਾ ਜੀ ਜਿੱਥੇ ਸਾਰੇ ਨੇ ਤੁਸੀਂ ਵੀ ਨਾਲ ਰਲ ਜਾਓ। ਜਿਵੇਂ ਸਟਾਲਿਨ ਨੇ ਇੱਕ ਫੀਅਰ ਪੈਦਾ ਕਰਕੇ ਤੇ ਫਿਰ ਰਾਜ ਕੀਤਾ, ਹਿਟਲਰ ਨੇ ਜਿਹੜੀ ਹੈ ਆਪਣੀ ਉਸ ਕਿਸਮ ਦੀ ਇੱਕ ਫੀਅਰ ਚੋਂ ਹੀ ਆਪਣੀ ਤਾਕਤ ਕੱਢੀ। ਸੋ ਮੋਦੀ ਨੇ ਅੱਜ ਡੈਮੋਕ੍ਰੇਸੀ ਦੇ ਨਾਂ ਥੱਲੇ ਇਸ ਕਿਸਮ ਦੀ ਬਿਊਰੋਕਰੇਸੀ ਔਰ ਮੀਡੀਆ ਨੂੰ ਸਾਇਲੈਂਟ ਜ਼ੋਨ ਦੇ ਵਿੱਚ ਧੱਕ ਦਿੱਤਾ। ਸੋ ਮੈਂ ਸਮਝਦਾ ਵੀ ਰਿਮਾਰਕੇਬਲ ਐਨਾਲਿਸਿਸ ਹੈ ਕਿ ਅੱਜ ਕੀ ਹੋ ਰਿਹਾ ਹੈ ਔਰ ਉੱਥੋਂ ਕਿਉਂ ਹੁਣ ਮੇਨ ਸਟ੍ਰੀਮ 'ਚੋਂ ਖਬਰਾਂ ਹੀ ਆਉਣੀਆਂ ਬੰਦ ਹੋ ਗਈਆਂ ਨੇ ਕਿ ਕਿਉਂ ਜੇ ਧੱਕੇ ਹੋ ਰਹੇ ਨੇ। ਸੋ ਇਹ ਅੱਜ ਦਾ ਮੁੱਦਾ ਖਾਸ ਹੈ ਇਸ਼ੂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।